ठीक है। बिल्कुल साडियां धीआं नौकरी लैन जांदियां ते कुछ ऐसे बद किरदार लोग अगों अफीसर ने जी ਜਿਹੜੇ ਉਹਨਾਂ ਇੱਜ਼ਤ ਦਾ ਸੌਦਾ ਕਰਕੇ ਤੇ ਨੌਕਰੀ ਦਾ ਲਾਲਚ ਦੇ ਕੇ ਇੱਜ਼ਤ ਨਾਲ ਖਵਾਲ ਕਰਦੇ ਨੇ। ਖੂਨ ਪੀਂਦੇ ਇੱਕ ਬੰਦਾ ਆਂਦਾ ਨਹੀਂ ਕਿ ਮੈਂ ਮਸਜਿਦ ਅੱਗੇ ਮੰਗਣ ਚੱਲ ਗਿਆ ਤੇ ਜਿਹੜਾ ਨਮਾਜ਼ੀ ਨੰਗੇ ਠੁੱਡਾ ਮਾਰਨ ਨਾਲ ਗਾਲੀ ਕੱਢਣਗਾ ਹਟਾ ਕੱਟਾ ਜਾ ਕਮਾ ਕੇ ਖਾ। ਪਰ ਇਹ ਕਿਵੇਂ ਤਕਲੀਫਾਂ ਬਰਦਾਸ਼ਤ ਕੀਤੀਆਂ ਨੇ। बिल्कुल ਸਾਡੇ ਵਾਸਤੇ ਸਭ ਤੋਂ ਵੱਡਾ ਮਸਲਾ ਰਜੋਕਾ ਸਾਹਿਬ ਇਹ ਬਣ ਗਿਆ ਇੱਕ ਰੋਜ਼ੀ ਜ਼ਰੀਆ ਮਾਸ਼ जी ਜਿਹਨੇ ਨਾ ਇੱਜ਼ਤ ਦੀ ਪਹਿਚਾਣ ਰਹਿਣ ਦਿੱਤੀ ਹੈ। जी 100 ਦੇ ਵਿੱਚੋਂ 50 ਔਰਤਾਂ ਦੀ ਇੱਜ਼ਤ ਦੌਲਤ ਦੇ ਪਾਰੋਂ ਨਿਲਾਮ ਹੋ ਰਹੀ ਹੈ। जी रहमान रहीम अस्सलाम वालेकुम नाजरीन व हाजरीन आज दी इस मुलाकात विच मैं हाजिर हाँ मेरी मोटिवेशन मेरे बजुर्ग मेरे बहुत ही प्यारे बजुर्ग राणा नसीर साहब कोल जिन्हां दियां गल्लां मेरे वास्ते जिंदगी गुजारन दे असूल हैं ते मैं हमेशा की तरह दुआ गो हाँ कि अल्लाह रब्बुल इज़्ज़त बजुर्गों का साया साडे सिरां ते पंजाब दी टोटल यूथ दे सिरां ते कायम रखे कि सानू कोई ना कुछ सबक कोई सीखण नूं जिंदगी सीखण नूं हुण साडे कोल चंद ऐसे बजुर्ग हैं जिहड़े अच्छा बोल सकदे न या कुछ ना कुछ सबक दे सकदे न आने वाली नस्ल नूं। ते राणा साहब की हाल है जी? अल्हम्दुलिल्लाह ठीक रजोका साहब तुसीं सुणाओ बिस्मिल्लाह। अल्हम्दुलिल्लाह अल्लाह पाक दे एहसान ने जी। राणा साहब एक दो गुजारिशां लैके मैं हाजिर होया जी। हुक्म है हुक्म। एक तो अज गल करांगे कि ज़माने वास्ते कुछ ना कुछ सबक इस हवाले नाल भी होना चाहिए कि बेटियां दी किवें परवरिश करनी चाहिए लोगों नूं वालदैन दी जिम्मेदारियां की हैं बेटियां दे मामले च और बेटियां दी जिम्मेदारियां की हैं मैं समझिया ये जरूरी है जी सब। बिस्मिल्लाहिर्रहमानिर्रहीम। रजोका साहब जिन्हां दुखां विच दिलबर राजी ते सुख उन्हां तो वारे दुख कबूल मुहम्मद बख्शा जी राजी रहन प्यारे सब तरीफां अल्हम्दुलिल्लाह मेरे अल्लाह पाक नूं जिहड़ा तरीफां दे लैके ते दरूद मुहम्मद आले मुहम्मद सल्लल्लाहु अलैहि वसल्लम जिहदा सदका ही खाने आ। रजोका साहब जिहड़ी धीआं दी परवरिश है ना जी दना के सब तो पहलों तो धीआं दी परवरिश वास्ते तुहानूं नबी पाक सल्लल्लाहु अलैहि वसल्लम दी जिंदगी दे बारे पढ़ना पएगा क्योंकि उत्थे अच्छी तरबियत कर कोई नहीं सकदा। सही बात। दूसरी बात तुसीं वीर हो बच्चा होवे जां बच्ची होवे 18 साल तक ਉਹਦੀ ਤਰਬੀਅਤ ਬਾਦਸ਼ਾਹ ਵਾਲੀ ਕਰੋ जी ਬੇਸ਼ੱਕ ਤੁਸੀਂ ਕਰੇਈ ਹੋ। जी ਦੂਸਰੀ ਬਾਤ ਜਿਹੜੀ ਧੀ ਦੀ ਤਰਬੀਅਤ ਹੈ ਨਾ ਧੀ ਦੀ ਤੇ ਪੁੱਤਰ ਦੀ ਤਰਬੀਅਤ ਦਾ ਬੜਾ ਫਰਕ ਹੈ। जी ਧੀ ਇੱਕ ਕਲੀ ਆ ਤੇ ਕਲੀ ਜਿਹੜੀ ਇਹਨੂੰ ਸਰਦੀ ਤੋਂ ਵੀ ਬਚਾਉਣਾ ਪੈਂਦਾ ਤੇ ਇਹਨੂੰ ਧੁੱਪ ਤੋਂ ਵੀ ਬਚਾਉਣਾ ਪੈਂਦਾ ਇਹ ਜਿਵੇਂ ਚੀਜ਼ਾਂ ਬਰਦਾਸ਼ਤ ਨਹੀਂ ਕਰਦੀ। जी ਦੂਸਰੀ ਬਾਤ ਰਜੋਕਾ ਸਾਹਿਬ ਇਹ ਹੈ ਕਿ ਜਿੰਨੀਆਂ ਜ਼ਿੰਮੇਦਾਰੀਆਂ ਵਾਲਦੈਨ ਤੇ ਧੀ ਦੀਆਂ ਉਸ ਤੋਂ ਬਾਅਦ ਸ਼ੁਰੂ ਹੁੰਦੀਆਂ ਨੇ। जी ਇਹ ਬੰਦੇ ਕਬੂਤਰਬਾਜ਼ੀ ਦਾ ਸ਼ੌਕ ਕਰਦੇ ਹਨ ਬਾਜ਼ੀਆਂ ਲੱਗਦੀਆਂ ਨੇ जी ਜਦੋਂ 50-5 ਲੱਖ ਦੀ ਆਬਾਦੀ ਲਾ ਕੇ ਕਬੂਤਰ ਉਡਾ ਦਿੰਦੇ ਉਹ ਕਬੂਤਰ ਅੱਲਾ ਦੀ ਸਪੁਰਦ ਹੁੰਦਾ जी ਅਸਮਾਨ ਦਾ ਪਰਿੰਦਾ ਹੈ। जी ਧੀ ਨੂੰ ਅਸੀਂ ਪੜ੍ਹਨ ਵਾਸਤੇ ਭੇਜਨੇ ਆ ਘਰੋਂ ਬਾਹਰ ਭੇਜਨੇ ਉਹ ਧੀ ਵੀ ਅੱਲਾ ਦੀ ਸਪੁਰਦ ਹੈ। जी ਉੱਥੇ ਸਿਰਫ ਔਰ ਸਿਰਫ ਅੱਲਾ ਪਾਕ ਦੀ ਨਜ਼ਰੇ ਕਰਮ ਹੋਣੀ ਸਭ ਤੋਂ ਪਹਿਲਾਂ जी ਬੰਦੇ ਦੀ ਕੋਈ ਵਡਿਆਈ ਨਹੀਂ जी ਖਾਸ ਕਰ ਜਿੰਨਾ ਕਦਰ ਨਹੀਂ ਮੇਰਾ ਤੇ ਸਾਹਬਾ ਤੇ ਵਡਿਆਈਆਂ ਮੈਂ ਗਲੀਆਂ ਦਾ ਰੂੜਾ ਕੂੜਾ ਤੇ ਮਹਿਲ ਚੜਾਇਆ ਸਾਈਆਂ क्या बात। ਧੀ ਦੀ ਰਹਿਮੋ ਕਰਮ ਤੇ ਨਹੀਂ ਸਭ ਤੋਂ ਪਹਿਲਾਂ ਅੱਲਾ ਪਾਕ ਦੀ ਨਜ਼ਰੇ ਕਰਮ ਹੋਣੀ ਚਾਹੀਦੀ जी ਉਸ ਤੋਂ ਬਾਅਦ ਉਹਦੇ ਵਾਲਦੈਨ ਦਾ ਕਿਰਦਾਰ ਜਵਾਨੀ ਦਾ ਅੱਛਾ ਹੋਣਾ ਚਾਹੀਦਾ। जी ਅਗਰ ਉਹਨੇ ਜਵਾਨੀ ਦੇ ਵਿੱਚ ਕਿਸੇ ਧੀ ਦਾ ਇਹਤਰਾਮ ਕੀਤਾ ਹੈ जी ਅਲਹਮਦੁਲਿਲਾ ਮੁਤਮਿਨ ਰਹੇਗਾ जी ਕਿਉਂਕਿ ਧੀ ਜਦੋਂ ਪੜ੍ਹਨ ਜਾਂਦੀ ਬਾਜ਼ਾਰ ਜਾਂਦੀ ਅੱਲਾ ਸਪੋਰਟ ਤੇ ਕਿਆ ਧੀ ਦੇ ਨਾਲ ਕਾਲਜ ਜਾਣਾ सही ਠੀਕ ਹੈ ਜੀ। ਲੇਕਿਨ ਤਰਬੀਅਤ ਕਰਨ ਲੱਗਿਆ ਤੇ ਬੇਟਾ ਜੇ ਧੀ ਦੇ ਬਾਰੇ ਗੱਲ ਕਰੇ ਨਾ ਜੀ ਧੀ ਦੇ ਘਰ ਬੈਠਿਆਂ ਤੇ ਲਫ਼ਜ਼ ਨੂੰ ਇਤਨੀ ਗੌਰ ਨਾਲ ਇਸਤੇਮਾਲ ਕਰੋ ਕਿ ਕਮ ਸੇ ਕਮ 5-7 ਦਫਾ ਨੂੰ ਪਹਿਲਾਂ ਚੈੱਕ ਕਰੋ जी ਆਇਆ ਕਿ ਇਹ ਲਫ਼ਜ਼ ਮੈਂ ਘਰ ਬੋਲ ਸਕਦਾ। ਦੂਜੇ ਨੰਬਰ ਤੇ ਬੇਟੀ ਨੂੰ ਕੱਲਿਆਂ ਬਿਠਾ ਕੇ ਗੱਲ ਆਖੋ ਕਿ ਬੇਟਾ ਉਹਨੂੰ ਪਿਛਲੀ ਜ਼ਿੰਦਗੀ ਬੀਬੀ ਫਾਤਿਮਾ ਜ਼ਾਹਰਾ ਸਲਾਮ ਅੱਲਾਹ ਦੀ ਅੰਮਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਦੀ ਬੀਬੀ ਜ਼ੈਨਬ ਪਾਕ ਦੀ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਦੱਸੋ जी ਕਿ ਉਹਨੇ ਕਿਵੇਂ ਤਕਲੀਫਾਂ ਬਰਦਾਸ਼ਤ ਕੀਤੀਆਂ ਨੇ। जी ਸਾਡੇ ਵਾਸਤੇ ਸਭ ਤੋਂ ਵੱਡਾ ਮਸਲਾ ਰਜੋਕਾ ਸਾਹਿਬ ਇਹ ਬਣ ਗਿਆ ਇੱਕ ਰੋਜ਼ੀ ਜ਼ਰੀਆ ਮਾਸ਼ जी ਜਿਹਨੇ ਨਾ ਇੱਜ਼ਤ ਦੀ ਪਹਿਚਾਣ ਰਹਿਣ ਦਿੱਤੀ ਹੈ। जी 100 ਦੇ ਵਿੱਚੋਂ 50 ਔਰਤਾਂ ਦੀ ਇੱਜ਼ਤ ਦੌਲਤ ਦੇ ਪਾਰੋਂ ਨਿਲਾਮ ਹੋ ਰਹੀ ਹੈ। जी बिल्कुल ਸਾਡੀਆਂ ਧੀਆਂ ਨੌਕਰੀ ਲੈਣ ਜਾਂਦੀਆਂ ਤੇ ਕੁਝ ਐਸੇ ਬਦ ਕਿਰਦਾਰ ਲੋਕ ਅਗੋਂ ਅਫੀਸਰ ਨੇ जी ਜਿਹੜੇ ਉਹਨਾਂ ਇੱਜ਼ਤ ਦਾ ਸੌਦਾ ਕਰਕੇ ਤੇ ਨੌਕਰੀ ਦਾ ਲਾਲਚ ਦੇ ਕੇ ਇੱਜ਼ਤ ਨਾਲ ਖਵਾਲ ਕਰਦੇ ਨੇ। ਤੇ ਸਭ ਤੋਂ ਪਹਿਲਾਂ ਤੇ ਬੱਚੇ ਨੂੰ ਇਹ ਦੱਸੋ अजकल तो यो तलीम विच भी यूनिवर्सिटी दे हाँ विच जी। गैंग सिक्योरिटी वाला ਦੇਖਿਆ फड़िया गया ਖੜਿਆ ਗਿਆ जी जी ਉਹ ਯਾਦ ਕਰਨ ਲੱਗਾ ਇਹ ਧੀ ਅੱਲਾ ਹੀ ਸਪੁਰਦ ਹੈ। जी ਸਭ ਤੋਂ ਪਹਿਲਾਂ ਤੇ ਧੀ ਨੂੰ ਇਹ ਦੱਸੋ ਕਿ ਬੇਟਾ ਆਪਣੇ ਜ਼ਮੀਰ ਦਾ ਸੌਦਾ ਨਾ जी ਜਿਸ ਬੰਦੇ ਦਾ ਜ਼ਮੀਰ ਮਰ ਗਿਆ ਨਾ ਰਜੋਕਾ ਸਾਹਿਬ ਉਹ ਬੰਦੇ ਨੂੰ ਫਿਰ ਮੌਜਾਂ ਹੀ ਮੌਜਾਂ। सही ਅਗਰ ਤੁਸੀਂ ਜ਼ਮੀਰ ਜਿੰਦਾ ਰੱਖਣਾ ਹੈ ਤੇ ਸਭ ਤੋਂ ਔਖਾ ਪੇਪਰ ਬੱਚਿਆਂ ਦੀ ਪਰਵਰਿਸ਼ जी ਅਗਰ ਜ਼ਮੀਰ ਜਿੰਦਾ ਰੱਖਣਾ ਅਗਰ ਤੁਸੀਂ ਜ਼ਮੀਰ ਨੂੰ ਨਗੌਰ ਕਰ ਦਿਓ ਵੀ ਕੋਈ ਬਾਤ ਨਹੀਂ ਜ਼ਮੀਰ ਮਰ ਗਿਆ ਤੇ ਮਰ ਫਿਰ ਕੋਈ ਮੁਸ਼ਕਲ ਨਹੀਂ। ਅਗਰ ਜ਼ਮੀਰ ਜਿੰਦਾ ਰੱਖਣਾ ਨਾ ਪੁੱਤ जी ਬੱਚੇ ਦੀ ਤਰਬੀਅਤ ਕਸਮ ਮੈਨੂੰ ਵਾਹਦਾ ਲਾ ਸ਼ਰੀਕ ਦੀ ਕੁਰਾਨ ਪਾਕ ਪੜ੍ਹ ਕੇ ਸਜਦੇ ਪੈ ਕੇ ਰੋਇਆ ਕਰੋ ਕੱਲ ਜਿਹਦੀ ਧੀ ਇਸ ਦੌਰ 'ਚ ਨੇਕ ਆ ਨਾ
ਉਹਦੇ ਨਾਲ ਦਾ ਬੰਦਾ ਖੁਸ਼ ਨਸੀਬ ਕੋਈ ਨਹੀਂ। ਬਸ ਤਾਂ ਹੁਣ ਜੀ ਸਾਡੇ ਭਾਈ ਜਿਹੜੇ YouTube ਵਾਲੇ ਨੇ ਉਹ ਬੀਬੀਆਂ YouTube ਕੁਝ ਔਰਤਾਂ ਆਪਣੀਆਂ ਬੁੱਢੀਆਂ ਵੀ ਖਾ ਰਹੇ ਨੇ ਤੇ ਕੁਝ ਮਤਲਬ ਲੜਕੀਆਂ ਜਿਹੜੀਆਂ ਬੜਾ ਸਵਾਲ ਕੀਤਾ। ਦੇਖ ਮੇਰੇ ਪੁੱਤਰ, ਅਗਰ ਇਹ ਸਾਡੇ YouTube ਵਾਲੇ ਵੀ ਬੰਦੇ ਠੀਕ ਹੋ ਜਾਣ ਨਾ, ਜੀ ਠੀਕ ਹੈ ਜੀ ਜੀ ਜੋਕਾ ਸਾਹਿਬ, ਪਹਿਲਾਂ ਤੇ ਉਹ ਬੱਚੀ ਇੱਜ਼ਤ ਲਟਾ ਲੈਂਦੀ ਹੈ ਤੇ ਮੁੜ ਕੇ ਆਣ ਕੇ ਮੀਡੀਆ ਤੇ ਆਣ ਕੇ ਪੂਰੇ ਮੁਲਕ ਨੂੰ ਬਦਨਾਮ ਕਰਦੀ। ਜੀ ਜੀ ਕੋਈ ਆਂਦਾ ਜੀ ਮਾਮੇ ਨੇ ਬਦਫੇਲੀ ਕਾਲੀ, ਕੋਈ ਚਾਚੇ ਯਾਰ ਜੀ ਉਹਨਾਂ ਦਾ ਖੂਨ ਬਗੈਰ ਤਾਂ ਦੂਜੇ ਬੰਦੇ ਦੀ ਪਗੜੀ ਕਿਉਂ ਛਾਲਦੇ? ਬਿਲਕੁਲ ਉਹ ਕਿਤਨੇ ਤੇ ਅਸਰ ਪਾਏਗੀ, ਜੀ ਜੀ ਉਹ ਕਿਤਨੇ ਮਾਸ਼ਰੇ ਤੇ ਅਸਰ ਪਾਏਗੀ। ਉਹ ਤੇ ਗੁੱਲ ਕਰਦੇ ਸਭ ਤੋਂ ਪਹਿਲਾਂ ਤਾਂ ਪਾਕਿਸਤਾਨ ਦਾ ਜ਼ਮੀਰ ਮਰ ਗਈ। ਲੋਕ ਆਖਣਗੇ ਵੀ ਉੱਥੇ ਲੋਕ ਇਦਾਂ ਦੇ ਰਹਿੰਦੇ। ਇਹੋ ਜੀ ਜਿਹੜੀ ਵੀਡੀਓ ਹੈ ਨਾ ਉਹਨੂੰ ਲਾਉਣ ਤੋਂ ਪਰਹੇਜ਼ ਕਰੋ ਤਾਂ ਕਿ ਇਹੋ ਜੀ ਗਲਤ ਬਾਤ ਸਾਡੀਆਂ ਬੱਚੀਆਂ ਤੱਕ ਪਹੁੰਚੇ ਨਾ। ਬੱਚੇ ਤੱਕ ਤੁਸੀਂ ਬਾਤ ਪਹੁੰਚਾਣੀ ਹੈ ਨਾ, ਉਹ ਪਹੁੰਚਾਓ ਕਿ ਇੱਕ ਬੱਚੀ ਇੱਥੇ ਨਾ, ਇੱਕ ਮੈਂ ਬਰਾਤ ਨਾਲ ਗਿਆ, ਗੱਲ ਤੇ ਕਰਨੀ ਚਾਹੀਦੀ ਦਲੀਲ ਦੀ। ਜੀ ਸ਼ਹਿਰੋਂ ਵਾਲੇ ਦਾ ਬੱਚਾ, ਉਹਦੀਆਂ ਲੱਤਾਂ ਕੱਟੀਆਂ ਗਈਆਂ ਜੀ ਐਕਸੀਡੈਂਟ ਨਾਲ। ਜੀ ਸਲਾਮਪੁਰਿਓ ਮੰਗਿਆ ਸੀ, ਉੱਥੇ ਬੈਠਾ ਸਾਂ, ਗੁੱਜਰਾਂ ਦੀ ਬਰਾਤ ਨਾਲ ਗਿਆ, ਰਾਈਆਂ ਦੀ ਬਰਾਤ ਨਾਲ ਗਿਆ, ਤੇ ਮੈਨੂੰ ਨਾਈ ਆਂਦਾ ਵੀ ਰਾਣਾ ਸਾਹਿਬ ਤੁਹਾਨੂੰ ਇੱਕ ਗੱਲ ਦੱਸਣੀ। ਮੈਂ ਦੱਸੋ। ਉਹਨੇ ਕਿਹਾ ਜਿਹੜਾ ਘਰ ਹੈ ਨਾ, ਇਸ ਘਰ ਦੀ ਬੱਚੀ ਸ਼ਹਿਰੋਂ ਨੇ ਮੰਗੀ ਸੀ ਤੇ ਉਸ ਬੱਚੇ ਦੀਆਂ ਲੱਤਾਂ ਕੱਟੀਆਂ ਦੌਰਾਨੇ ਐਕਸੀਡੈਂਟ ਮੰਗਣੀ ਚ। ਉਹਦੇ ਘਰ ਦੇ ਆਖਿਆ ਵੀ ਇਹਨੂੰ ਜਵਾਬ ਦੇ ਦਿਓ। ਉਹਨੇ ਕਿਹਾ ਕਿਉਂ? ਉਹਨੇ ਉਹਦੀਆਂ ਲੱਤਾਂ ਕੱਟੀਆਂ। ਉਹਨੇ ਕਿਹਾ ਅੱਬੂ ਜੀ ਸ਼ਾਦੀ ਤੋਂ ਬਾਅਦ ਕੱਟੀਆਂ ਜਾਂਦੀਆਂ, ਮੈਂ ਜਵਾਬ ਨਹੀਂ ਦੇਣਾ। ਜਿੱਥੇ ਫੈਸਲਾ ਹੋ ਗਿਆ, ਜੋਕਾ ਸਾਹਿਬ ਮੇਰੀ ਵੀ ਇਨਸਾਨੀਅਤ ਵੇਖ ਲਾ, ਮੇਰਾ ਮੂੰਹ ਉਹਨਾਂ ਦੇ ਘਰ ਵਾਲੇ ਸੀ, ਮੈਂ ਕੰਡ ਕਰ ਲਈ। ਮੈਂ ਕਿਹਾ ਨਹੀਂ, ਇਸ ਘਰ ਵਾਲ ਮੂੰਹ ਨਹੀਂ ਹੋਣਾ ਚਾਹੀਦਾ, ਇਸ ਘਰ ਦੀ ਬੇਹਰਮਤੀ ਨਾ ਹੋਵੇ। ਦੇਖੋ ਨਾ, ਜੋ ਬੱਚੀ ਕੌਮ ਮੇਰੇ ਖਿਆਲ ਰਾਈ ਦੀ ਪਤਾ ਨਹੀਂ ਕਿਹੜੀ, ਉਹਨੇ ਕਿਹਾ ਅੱਬੂ ਜੀ ਅਗਰ ਮੇਰੀ ਸ਼ਾਦੀ ਦੇ ਦੌਰਾਨ ਕੱਟੀਆਂ ਜਾਂਦੀਆਂ ਤਾਂ ਫਿਰ ਵੀ ਮੈਂ ਸ਼ਾਦੀ ਕਰਨੀ। ਹੋ ਗਈ ਸੀ ਨਾ ਜੀ, ਕੱਟੀਆਂ ਗਈਆਂ ਮੇਰੇ ਬਖਤ, ਲੇਕਿਨ ਮੈਂ ਉਹਨੂੰ ਇਸ ਗੱਲ ਤੋਂ ਨਹੀਂ ਛੱਡਣਾ ਕੋਈ ਲੱਤਾਂ ਕੱਟੀਆਂ ਗਈਆਂ। ਅਗਰ ਬੱਚੀਆਂ ਫੈਸਲਾ ਕਰ ਲੈਣ, ਮੈਂ ਅੱਗੇ ਵੀ ਇਹ ਗੱਲ ਆਖੀ, ਸ਼ਾਦੀਆਂ ਤੇ ਪਾਉਂਦੀ ਨਹੀਂ ਹੈਗੀ। ਜੋਕਾ ਸਾਹਿਬ ਹੁਣ ਤੇ ਪੁੱਤਰ ਲੱਗਣਾ, ਕੀ ਤਰਬੀਅਤ ਕਰਨੀ। ਇਹ ਜਿੰਨੇ ਬੰਦੇ ਇੰਟਰਵਿਊ ਵਾਲੇ ਜ਼ਿਆਦਾ ਆਉਂਦੇ ਨਾ, ਜੀ ਮੈਂ ਖੁਦਾ ਦੀ ਕਸਮ ਇਹ ਕਰਕੇ ਬਿਆਨ ਕਰਨਾ ਕਿ ਅੱਲਾਹ ਪਾਕ ਸ਼ਾਇਦ ਮੇਰੀ ਕੋਈ ਅੱਛੀ ਬਾਤ ਕਿਸੇ ਦੇ ਕੰਮ ਆ ਜਾਏ। ਬਿਲਕੁਲ ਮੈਂ ਰੋਜ਼ ਕੋਈ ਨਾ ਕੋਈ ਇੰਟਰਵਿਊ ਦਿੰਦਾ ਬਗੈਰ ਮੁਆਵਜ਼ੇ ਤੋਂ। ਬਿਲਕੁਲ ਜੋਕਾ ਸਾਹਿਬ ਲੋਕੀ ਪੈਸੇ ਕਮਾ ਰਹੇ ਨੇ, ਜੋਕਾ ਸਾਹਿਬ ਮੈਂ ਉੱਥੇ ਬੈਠਾ। ਬਿਲਕੁਲ ਠੀਕ ਹੈ ਜੀ, ਕੋਈ ਸ਼ੱਕ ਮੈਂ ਕੁਝ ਨਹੀਂ ਕਮਾਇਆ। ਬਿਲਕੁਲ ਠੀਕ ਹੋ ਗਿਆ ਪੁੱਤ। ਮੇਰੀ ਰੱਬੇ ਕਾਬਾ ਦੀ ਕਸਮ ਇੱਕੋ ਹੀ ਖਾਹਿਸ਼ ਆ ਕਿ ਮੇਰੀ ਇੱਕ ਲਫ਼ਜ਼ ਕਿਸੇ ਅੱਛੀ ਧੀ ਦੇ ਕੰਮ ਆ ਗਿਆ, ਉਹਦੀ ਜ਼ਿੰਦਗੀ ਸਵਾਰੇਗੀ, ਮੇਰਾ ਦੁਨੀਆ ਦਾ ਆਉਣ ਦਾ ਮਕਸਦ ਪੂਰਾ ਹੋ ਜਾਏਗਾ, ਕਿਸੇ ਨੌਜਵਾਨ ਨਸਲ ਦੇ ਕੰਮ ਆ ਜਾਏਗਾ, ਲੋਕਾਂ ਨੂੰ ਗੈਰਤ ਨਾਲ ਵਸਣ ਦਾ ਪਤਾ ਲੱਗ ਜਾਏ। ਸਹੀ ਮੈਂ ਦੇਖੋ ਕੰਮ ਵਾਸਤੇ ਨਾ ਤਬਲੀਗ ਕਰਨਾ, ਸ਼ਾਇਦ ਮੇਰੇ ਕੋਲੋਂ ਪਤਾ ਨਹੀਂ ਰੱਬ ਕਿਹੜਾ ਲਫ਼ਜ਼ ਚੰਗਾ ਕਢਾ ਦੇ। ਬਿਲਕੁਲ ਜਿਹੜੀ ਤੇ ਬੱਚੀਆਂ ਦੀ ਬਾਤ, ਮੈਂ ਅਲਹਮਦੁਲਿਲਾ ਬੱਚੀਆਂ ਸੱਤਾਂ ਦਾ ਬਾਪ ਆ, ਹੁਣ ਵੀ ਇਹ ਬਾਤ ਹੋ ਰਹੀ ਆ, ਮੈਨੂੰ ਖੁਦ ਇਤਮਾਦੀ ਆ। ਮੈਂ ਬੱਚਿਆਂ ਦਾ ਮੋਬਾਈਲ ਚੈੱਕ ਨਹੀਂ ਕਰਦਾ। ਬੰਦੇ ਨੂੰ ਪਹਿਲੋਂ ਆਪਣੇ ਆਪ ਤੇ ਇਤਮਾਦ ਹੋਣਾ ਚਾਹੀਦਾ। ਬਿਲਕੁਲ ਜਦ ਤੱਕ ਤੁਸੀਂ ਜਵਾਨੀ ਦੇ ਵਿੱਚ ਜੋ ਤੁਸੀਂ ਬੁਰਾ ਕੀਤਾ ਹੈ, ਜੀ ਸ਼ਰਾਬ, ਵੇਖੋ ਜੀ ਬੁਰਾਈਆਂ ਬਹੁਤ ਨੇ ਜੀ। ਕੁਝ ਬੰਦੇ ਆਂਦੇ ਨੇ ਸ਼ਰਾਬ ਪੀਂਦੇ ਤੇ ਕੋਈ ਖੂਨ ਪੀਂਦੇ। ਇੱਕ ਬੰਦਾ ਆਂਦਾ ਨਹੀਂ ਕਿ ਮੈਂ ਮਸਜਿਦ ਅੱਗੇ ਮੰਗਣ ਚੱਲ ਗਿਆ ਤੇ ਜਿਹੜਾ ਨਮਾਜ਼ੀ ਨੰਗੇ ਠੁੱਡਾ ਮਾਰਨ ਨਾਲ ਗਾਲੀ ਕੱਢਣਗਾ, ਹਟਾ ਕੱਟਾ ਜਾ ਕਮਾ ਕੇ ਖਾ, ਉਹਦਾ ਮੈਂ ਅਗਲੇ ਦਿਨ ਮੈਂ ਖਾਣੇ ਅੱਗੇ ਚੱਲ ਗਿਆ। ਉਹਨੇ ਕਿਹਾ ਜਿਹੜਾ ਸ਼ਰਾਬੀ ਨਿਕਲ ਨਾਲੇ ਪੈਸੇ ਦੇਵੇ ਤੇ ਨਾਲੇ ਆਖੇ ਮਿਹਨਤ ਕਰੀ, ਰੱਬ ਅੱਗੇ ਦੁਆ ਕਰੀ, ਗੁਨਾਹਗਾਰਾਂ ਬਖਸ਼ ਲਵੇ। ਅਲਾਮਾ ਸਾਹਿਬ ਨੇ ਫਰਮਾਇਆ ਉਸ ਖੁਦ ਗਰਤ ਤੇ ਹਮਾਕਤ ਵਾਲੇ ਨਮਾਜ਼ੀ ਨਾਲ ਰੱਬੇ ਕਾਬਾ ਦੀ ਕਸਮ ਸ਼ਰਾਬੀ ਚੰਗਾ। ਅੱਜ ਦੀ ਹੈਗੀ ਖਾਫਤ ਹੈਗਾ ਨਾ, ਕਿਆ ਬਾਤ। ਕਿਉਂਕਿ ਨਮਾਜ਼ ਅਕਸਰ ਸਾਡੇ ਨਮਾਜ਼ੀਆਂ ਨੂੰ ਨਾ ਜੀ ਤੁਸੀਂ ਦੇਖ ਲੈਣਾ, ਤਨਕੀਦ ਨਹੀਂ, ਉਹ ਬੰਦੇ ਸਖਤ ਲਹਿਜੇ ਨਾਲ ਬਾਤ ਕਰਨਗੇ, ਉਹਨਾਂ ਨੂੰ ਬੜਾ ਮਾਣ ਹੋਏਗਾ। ਹਾਂ, ਤਕੱਬਰ ਹੋਏਗਾ। ਤੇ ਜਿਹੜਾ ਬੰਦਾ ਇਹੋ ਜਿਹਾ ਵੈਲੀ ਹੁੰਦਾ ਨਾ, ਉਹ ਡਰਦਾ ਬਹੁਤ ਆ ਗੱਲ ਕਰਨ ਲੱਗਾ, ਕਿਉਂਕਿ ਆਂਦਾ ਯਾਰ ਮੇਰਾ ਵੈਲ ਬੜਾ ਵੱਡਾ। ਦੇਖੋ ਬੁਰੇ ਨੂੰ ਮੈਂ ਲੱਭਣ ਟੁਰਿਆ ਤੇ ਬੁਰਾ ਨਾ ਲੱਭਿਆ ਕੋਈ, ਆਪਣੇ ਅੰਦਰ ਮੈਂ ਝਾਤੀ ਪਾਈ ਤੇ ਮੈਂ ਬੁਰਾ ਨਾ ਕੋਈ। ਜੇ ਕਹਿੰਦਾ ਮੈਂ ਨਾ ਮੇਰੇ ਤੋਂ ਬੁਰਾ ਕੋਈ ਨਹੀਂ। ਕਿਸੇ ਨੂੰ ਬੁਰਾ ਕਹਿਣ ਤੋਂ ਪਹਿਲਾਂ 1000 ਦਫਾ ਸੋਚ ਲਓ, ਕਿਉਂਕਿ ਅੱਲਾਹ ਪਾਕ ਨੇ ਫਰਮਾਇਆ ਤੁਸੀਂ ਕਿਸੇ ਦੇ ਬੁੱਤ ਨੂੰ ਬੁਰਾ ਕਹੋਗੇ ਨਾ, ਸੱਚੇ ਝੂਠੇ ਰੱਬ ਨੂੰ ਝੂਠਾ ਕਹੋ, ਤੁਹਾਡੇ ਸੱਚੇ ਨੂੰ ਕਹਿ ਦੇ। ਤੁਸੀਂ ਕਿਸੇ ਦੀ ਗੰਦੀ ਮਾਂ ਨੂੰ ਗਾਲ ਕੱਢੋਗੇ, ਤੁਹਾਡੀ ਹਾਜ਼ਰ ਨੂੰ ਕੱਢ ਦੇ। ਅਗਰ ਤੁਸੀਂ ਆਪਣੀ ਮਾਂ ਦੀ ਇੱਜ਼ਤ ਮਹਿਫੂਜ਼ ਰੱਖਣੀ, ਉਹਦੀ ਮਾਂ ਨੂੰ ਤੁਸੀਂ ਬੁਰਾ ਨਾ ਕਹੋ, ਉਹਦਾ ਫੇਲ ਉਹਦੇ ਨਾਲ ਆ। ਇੱਕ ਮਾਸ਼ੇ ਹੋਰ ਬੜੀ ਗਲਤ ਬਾਤ ਆ, ਕਿਸੇ ਦੀ ਮਾਂ ਗਲਤ ਵਾ ਨਾ, ਉਹਦਾ ਮਿਹਣਾ ਉਹਦੇ ਬੱਚਿਆਂ ਨੂੰ ਦਿੰਦੇ ਆ। ਜੇ ਕਸਮ ਦੱਸੋ ਉਹਦੇ ਬੱਚਿਆਂ ਦਾ ਕੀ ਕਸੂਰ? ਕੋਈ ਇਹ ਜ਼ਰਬ ਛੋਟਾ ਹੈ ਨਾ। ਅਗਰ ਉਹ ਬੱਚਿਆਂ ਦੇ ਦਿਨ ਬਦਲ ਗਏ, ਉਹਨਾਂ ਬੱਚਿਆਂ ਨੂੰ ਨਾਲ ਗੱਡੀ ਗੁੱਡੀ ਦੇਤੀ, ਉਹਦਾ ਵਾਲਦ ਗਲਤ, ਵਾਲਦਾ ਗਲਤ ਸੀ, ਲੋਕ ਮਿਹਣਾ ਸੁਣਾਉਂਦੇ ਵੀ ਇਹ ਸੁਖੀ ਨਾ ਵਸੇ। ਇਹ ਦੱਸੋ ਵੀ ਫੌਲ ਤੇ ਕੀਤਾ ਉਹਦੀ ਵਾਲਦਾ ਨੇ, ਉਹ ਬੱਚੇ ਦਾ ਕੀ ਕਸੂਰ ਹੈ ਜਿਹਨੂੰ ਅਸੀਂ ਮਿਹਣਾ ਦੇ ਰਹੇ? ਸਿਰਫ ਇਸ ਕਰਕੇ ਦੇ ਰਹੇ ਵੀ ਸੁਖੀ ਨਾ ਵਸੇ, ਲੜ ਕੇ ਮਰ ਗਏ। ਨਹੀਂ ਯਾਰ, ਜਿਹਦਾ ਜੁਰਮ ਆ, ਅਸੀਂ ਤਾਂ ਉਹਦੇ ਮੌਲਾ ਦੀ ਸਰਕਾਰ ਨੇ ਫਰਮਾਇਆ ਆਪਣੀਆਂ ਕਸਮਾਂ ਖਾ ਕੇ ਸਫਾਈਆਂ ਨਾ ਦਿੰਦੇ ਫਿਰੋ। ਤੁਸੀਂ ਸਫਾਈਆਂ ਦੇਣੀਆਂ ਰੱਬ ਨੂੰ, ਤੁਹਾਨੂੰ ਬਖਸ਼ਣਾ ਤੁਹਾਡੇ ਰੱਬ ਨੇ, ਸਾਨੂੰ ਦੁਨੀਆ ਸਫਾਈ ਦੇਣ ਦੀ ਕੋਈ ਜ਼ਰੂਰਤ ਨਹੀਂ। ਇਹ ਮੈਂ ਦੁਨੀਆ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਯਾਰ ਜਿਹੜੇ ਵਾਲਦੈਨ ਗਲਤ ਨੇ, ਉਹਨਾਂ ਦੇ ਔਲਾਦ ਨੂੰ ਮਿਹਣੇ ਨਾ ਦਿਆ ਕਰ, ਇਹ ਮੁਨਾਸਬ ਨਹੀਂ ਬਾਤ। ਤੇ ਧੀਆਂ ਦੇ ਬਾਰੇ ਪੁੱਤਰਾ ਇੱਕ ਸੁਣ ਲਾ, ਇੱਕੋ ਹੀ ਦੁਆ ਉਸ ਅੱਲਾਹ ਪਾਕ ਅੱਗੇ ਕਾਇਨਾਤ ਦੇ ਵਾਲੀ ਕਿ ਅੱਲਾਹ ਪਾਕ ਧੀ ਦੀ ਦੁਸ਼ਮਣ ਦੀ ਵੀ ਇੱਜ਼ਤ ਮਹਿਫੂਜ਼ ਰੱਖੇ। ਜੀ ਗੈਰਤਮੰਦ ਕੋਲ ਇੱਕ ਇੱਜ਼ਤ ਹੀ ਹੁੰਦੀ ਜੀ, ਸਿਰਫ ਇੱਜ਼ਤ। ਮੇਰੀ ਨਾਕਸ ਜ਼ਿੰਦਗੀ ਤਜਰਬਾ ਜਦੋਂ ਕਿ ਸਾਹਿਬ ਕਹਿੰਦਾ ਵਾ ਕਿ ਇੱਜ਼ਤ ਜਾਨ ਤੋਂ ਬਹੁਤੀ ਪਿਆਰੀ ਜੀ। ਉਹ ਜਾਨ ਕਿਸੇ ਕੰਮ ਨਹੀਂ ਜਿਹੜੀ ਇੱਜ਼ਤ ਤੋਂ ਬਚਾਈਏ, ਤੇ ਜਿਹੜੀ ਜਾਨ ਇੱਜ਼ਤ ਤੋਂ ਵਾਰ ਜੇ ਉਸ ਇੱਜ਼ਤ ਦਾ ਮੁੱਲ ਕੋਈ ਨਹੀਂ। ਤੇ ਜਦੋਂ ਤੁਹਾਡੀ ਇੱਜ਼ਤ ਦਾ ਸਵਾਲ ਆ ਜਾਏ ਨਾ,
जी। ਤੁਸੀਂ ਉਸੇ ਕਿਸੇ ਦੋਸਤ ਦੀ ਰਿਸ਼ਤੇਦਾਰ ਦੀ ਇੱਜ਼ਤ ਦਾ ਇhtਰਾਮ ਨਾ ਕਰੋ, सही ਪਹਿਲਾਂ ਆਪਣੀ ਨਾ ਕਰੋ, सबसे पहले ਆਪਣੀ ਇੱਜ਼ਤ। जी ਫਿਰ ਉਸ ਤੋਂ ਬਾਅਦ ਅਗਰ ਦੋਸਤ ਦੀ ਇੱਜ਼ਤ ਦਾ ਸਵਾਲ ਹੁੰਦਾ ਫਿਰ ਜਾਣ ਦੇ ਦਿਓ, जी ਲੇਕਿਨ ਪਹਿਲਾਂ ਆਪਣੀ ਇੱਜ਼ਤ। बिल्कुल ਜੋ ਕਾ ਸਾਹਿਬ ਇੱਜ਼ਤ ਕਰਨੀ ਸਿੱਖੋ। ਧੀਆਂ ਦੀ ਤਰਬੀਅਤ ਵਹਦਾਹੁ ਲਾ ਸ਼ਰੀਕ ਦਾ ਹੀ ਕਰਮ ਆ। ਸਭ ਤੋਂ ਪਹਿਲਾਂ ਧੀਆਂ ਦੀ ਤਰਬੀਅਤ ਤੁਸੀਂ ਕਰਨੀ ਨਾ ਜੀ, ਰੋਜ਼ੀ ਅੱਛੀ ਖਾਓ। ਅਗਰ ਤੁਸੀਂ ਔਲਾਦ ਨੂੰ ਅੱਛਾ ਵੇਖਣਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਰੋਜ਼ਾ ਰਿਜ਼ਕ ਹਲਾਲ ਦਿਓ, ਲੁਕਮਾ ਹਲਾਲ ਦਿਓ। बिल्कुल ਅਗਰ ਬੱਚਾ ਰਿਜ਼ਕ ਹਲਾਲ ਖਾਂਦਾ ਨਾ ਜੀ, जी ਅਲਹਮਦੁਲਿਲਾ 110% ਰਿਜ਼ਲਟ 100% ਸਹੀ ਆਏਗਾ। इंशाल्लाह ਅਗਰ ਉਹਦੇ ਵਿੱਚ ਹੁਣ ਦੇਖੋ ਨਾ, ਤੂੰ ਵੀਰ ਆ ਯਾਰ, सही ਕੀ ਪੁੱਤਰਾ ਗੱਲਾਂ ਕਰਨਾ ਵਾ। ਇੱਕ ਆਦਮੀ 1000 ਰੁਪਇਆ ਮਸਜਿਦ ਦਿੰਦਾ, ਉਹਦੀ ਹੱਕ ਹਲਾਲ ਦੀ ਕਮਾਈ ਆ। जी ਇੱਕ 10 ਲੱਖ ਦਿੰਦਾ, ਉਹਦੀ 2 ਨੰਬਰ ਕਮਾਈ ਆ। 1000 ਦਾ ਰੁਤਬਾ ਜ਼ਿਆਦਾ ਹੈ, बिल्कुल ਕਿਉਂਕਿ ਪੀਰ ਵਾਰਿਸ ਸ਼ਾਹ ਫਰਮਾਉਂਦੇ ਨੇ ਨਾ, जी ਕਰ ਮਿਹਨਤਾਂ ਤੇ ਕੁਝ ਦੇ ਹੱਥੋਂ ਪੈਣ ਪੂਰੀਆਂ ਨੇਕ ਕਮਾਈਆਂ ਦੀਆਂ। ਵਾਰਿਸ ਸ਼ਾਹ ਜਿਸ ਬੇਟੀਆਂ ਨਹੀਂ ਜਣੀਆਂ ਕਦਰਾਂ, ਉਹ ਕੀ ਜਾਣਨ ਜਵਾਈਆਂ है ਕੀ ਪਤਾ ਹੋਵੇ ਉਹਨਾਂ ਨੂੰ ਜਵਾਈ ਕੀ ਹੁੰਦੇ ਨੇ। है ਸਾਡੇ ਪੰਜਾਬੀ ਕਹਿੰਦੇ ਨੇ ਕੇਸਰੀ ਪੱਗ ਨੂੰ, ਧੀ ਜੰਮੀ ਤੇ ਜਵਾਈ ਵਾਲਾ ਬਣਿਆ ਤੇ ਨਾ ਬਣ ਕੇਸਰੀਆਂ, ਵੀ ਪਤਾ ਨਹੀਂ ਕੀ ਹੋ ਜੇ। ਧੀ ਦੀ ਤਰਬੀਅਤ ਦਾ ਸਭ ਤੋਂ ਵੱਡਾ ਇੱਕ ਮੁਹਾਵਰਾ ਤੁਹਾਨੂੰ ਦੱਸ ਦਿੱਤਾ ਹੈ ਕਿ ਜਦੋਂ ਧੀ ਜੰਮਦੀ ਹੈ ਨਾ, ਇੱਕ ਮੁਹਾਵਰਾ ਬੋਲਿਆ ਜਾਂਦਾ ਵੀ ਧੀ ਜੰਮੀ ਤੇ ਜਵਾਈ ਵਾਲਾ ਬਣਿਓ ਤੇ ਨਾ ਬਣ ਕੇਸਰੀ। ਇਹ ਪੱਗ ਧੀ ਤੋਂ ਇਲਾਵਾ ਕੋਈ ਨਹੀਂ ਬਣਾ ਸਕਦਾ। सही बात ਅਗਰ ਦੁਨੀਆ ਦਾ ਰਿਸ਼ਤਾ ਨਾ, ਜੇ ਤੇ ਅੱਲਾਹ ਪਾਕ ਰਾਜ਼ੀ ਹੋਵੇ, ਉਹਨੂੰ ਅੱਲਾਹ ਧੀ ਨੇਕ ਦੇ ਦੇ ਤੇ ਸਮਝ ਲਓ ਉਹਦੀ ਦਸਤਾਰ ਬਚ ਗਈ। दस्तार के हर पेज की तहकीक है लाजम, हर साहब दस्तार साहब मुअज़्ज़ज़ नहीं होता। अल्लाह पाक की दुआ है कि अल्लाह पाक, मेरी दुआ है कि मेरा दुश्मन मेरे तो बहुत इज्जतदार हो, मेरा दुश्मन मेरे तो बहुत साहब हैसियत हो, मेरा दोस्त मेरा लगदा भी, मेरे भरा भी मेरे तो बहुत खुशहाल हो। मैं ना मालका मेरे तो पहले लोगों दे लोग मेरे तो भी दुखी है, मेरे तो भी मजबूर ने, क्योंकि नीचे हो के देखो ना जी जी सिर्फ सानू एक चीज ने मारिया रजोका साहब कि जेड़ा ही ना बहुत आगा नूं वेखण लग पे। अगर आप तो छोटे ने वेखिए ना, शेख साहब रहमतुल्लाह अलैह जुत्ती टूट गई तो आपने फरमाया कि दोस्त को जुत्ती पैसे मांगे जुत्ती लेने, अगे गए तो बंदा मजदूर लत्ता, उन्होंने कहा सादी ये लत्ता कित्थों मंगे, वापस चला गया। मैं गड्डी जा रहा तो जेहन चाहिए गल भी अल्लाह पाक मैनूं हुण गड्डी दे दे, खुदा दी कसम उस वेले अगे मजदूर आ गया। मेरे रब ने आख्या अकल काला इदां दा करदा, अगर तुसीं थोड़ा जिहा नीवा होके देख लो तो फिर खैर है। जोका साहब आज दी काम आनी है ना, कुर्बानी काम आनी है। मेरे अल्लाह ने फरमाया रोज़ माशर वाले दिन हजाबां का ढेर लगा होएगा, तस्बीहां का ढेर लगा होएगा, हजां का ढेर लगा होएगा, नमाज़ां का ढेर लगा होएगा, नकाबां का ढेर लगा होएगा, बुरकियां का ढेर लगा होएगा, मसलियां का ढेर लगे। आवाज़ आएगी जबरील इन्हां दियां पहलों नीतां तोले, सब कुछ छड्ड दे। जेकर सब नीतां तुलनियां बिल्कुल। अगर तुसीं किसी दी धी दी हमदर्दी वास्ते तुहाडा दिल साफ है ना कि मैं किसी दी इज्जत ते पर्दा पावां, मैं कसम खा के तहरीर लिख देना, उसदी इज्जत कोई नहीं छाल सकदा। जेड़ा किसी दी इज्जत करदा ना, ਉਹਦੀ ਇੱਜ਼ਤ ਕਦੀ ਨਹੀਂ ਛਾਲੀ ਜਾਂਦੀ। ਜਿਹੜਾ ਕਿਸੇ ਦੀ ਇੱਜ਼ਤ ਨਹੀਂ ਕਰਦਾ ਉਹਦੀ ਇੱਜ਼ਤ। ਪਰ ਜੋਕਾ ਸਾਹਿਬ ਹੁਣ ਤੇ ਨਾ ਪੁੱਤਰ ਲੱਗਣਾ ਹੈ। ਪਹਿਲੋਂ ਇੱਕ ਸ਼ੇਰ ਸੀ ਨਾ ਕਿ ਪੜੋਗੇ ਲਿਖੋਗੇ ਹੋਵੋਗੇ ਨਵਾਬ, ਖੇਲੋਗੇ ਕੂਦੋਗੇ ਹੋਵੋਗੇ ਖਰਾਬ। ਪਰ ਪੁੱਤਰਾ ਹੁਣ ਤੇ ਸ਼ੇਰ ਉਲਟਾ ਹੋ ਗਿਆ, ਉਹਨੇ ਕਿਹਾ ਖੇਲੋਗੇ ਕੂਦੋਗੇ ਬਣੋਗੇ ਨਵਾਬ, ਪੜੋਗੇ ਲਿਖੋਗੇ ਹੋਵੋਗੇ ਖਰਾਬ। ਹੁਣ ਤੇ ਪੈਸੇ ਕਮਾਉਣ ਵਾਸਤੇ ਦੋਸਤ ਨੂੰ ਦੋਸਤ ਐਡੇ ਤਰੀਕੇ ਨਾਲ ਇਸਤੇਮਾਲ ਕਰਦੇ ਆ। ਇੱਕ ਥੋੜੀ ਦੇਰ ਪਹਿਲੋਂ ਸਾਡੇ ਇਲਾਕੇ 'ਚ ਕਤਲ ਹੋਇਆ ਹੈ, बड़े साहब हसीयत लोग ने, वो एडे ध्यान नाल काम पाया है ना, उन्हां बंदियां नूं फेल कर बंदे जेका साहब मोड़ शरीक दी एक बड़ी हुंदी है कि टबर च चुन के ना जेड़ा उन्हां दा हीरा बंदा ओनू ही मारना जी, दू पाठी नूं कहने मारना जी। ते दूसरी बात ना रजोका साहब मैं कर्ज करा तू पुत्तर लगना, ए बंदे आउंदे ना, तू ते एक अच्छे खानदान दा बंदा है। कुछ आउंदे ने सिर्फ वो अपने चैनल तक अपनी ना आईडी ਨੂੰ ਚਲਾਉਣ ਵਾਸਤੇ, ਸਾਨੂੰ ਪਤਾ ਹੁੰਦਾ ਸਾਨੂੰ ਇਸਤੇਮਾਲ ਕਰ ਰਿਹਾ, ਅਸੀਂ ਹੋਈ ਜਾ ਰਹੇ ਹਾਂ ਕਿ ਚੱਲ ਯਾਰ ਕੋਈ ਬਾਤ ਨਹੀਂ। ਖੁਦਾ ਦੀ ਕਸਮ ਪਤਾ ਹੁੰਦਾ ਬੰਦਾ ਇਸਤੇਮਾਲ। ਤੁਸੀਂ ਤੇ ਇੱਕ ਮੋਤਬਰ ਜਿਹਾ ਸਵਾਲ ਕਰਦੇ ਹੋ ਨਾ, ਉਹ ਇਹੋ ਜਿਹੀਆਂ ਗੱਲਾਂ ਕਰਦੇ ਕਿ ਮੈਂ ਕੋਈ ਤਲਖ ਅਲਫਾਜ਼ ਬੋਲਾਂ ਉਹਨਾਂ ਦੀ ਆਈਡੀ ਕਾਮਯਾਬ ਹੋ ਜੀ। ਉਹ ਛੋਟੇ ਜ਼ਰਫ ਦੇ ਮਾਲਕ ਆ। ਹੁਣ ਤੇ ਰਜੋਕਾ ਸਾਹਿਬ ਅਕਲਮੰਦ ਦੀ ਅਕਲ ਖਵਾਰ ਹੋਈ, ਜਾਹਲ ਜੱਗ ਨੂੰ ਮੱਤੀ ਦੇਣ ਲੱਗੇ, ਅਕਲਮੰਦ ਦੀ ਅਕਲ ਖਵਾਰ ਹੋਈ। ਪੀਰ ਵਾਰਿਸ ਸ਼ਾਹ ਸਰਕਾਰ ਫਰਮਾਉਂਦੇ ਜਦੋਂ ਤਮਾ ਤੇ ਹਿਰਸ ਨੇ ਜ਼ੋਰ, ਉਦੋਂ ਫੌਜ ਦਾ ਮਾਨ ਦੀ ਨਸ ਚੱਲੀ, ਜਦੋਂ ਤਮਾ ਤੇ ਹਿਰਸ ਨੇ ਜ਼ੋਰ ਕੀਤਾ, ਕਾਂ ਬਾਗਾਂ 'ਚ ਕੰਨ ਕਲੋਲ ਲੱਗੇ, ਕੂੜਾ ਫੋਲਣ ਤੇ ਜਦੋਂ ਮੋਰ ਕੀਤਾ। ਹੁਣ ਤੇ ਪੁੱਤਰਾ ਮੋਰ ਕੂੜਾ ਫੋਲਣ ਡਏ ਨੇ। ਦੌਲਤ ਨੂੰ ਅਰੂਜ ਹੈ, ਦੁਆ ਕਰ, ਦਿਲੀ ਦੁਆ ਕਿ ਅੱਲਾਹ ਪਾਕ ਮੇਰੇ ਪਾਕਿਸਤਾਨ ਦੇ ਹਾਲਤ ਰਹਿਮ ਕਰ। ਜਿੱਥੇ ਮੇਰਾ ਪਾਕਿਸਤਾਨ ਖੜਾ ਨਾ, ਇੱਥੇ ਰਹਿਮ ਦੀ ਉਮੀਦ ਨਹੀਂ ਗੀ। ਬੇਗੁਨਾਹ ਬੰਦੇ ਮਰ ਜਾ ਰਹੇ ਨੇ, ਬੇਗੁਨਾਹ ਡਾਕੇ ਵੱਜ ਰਹੇ ਨੇ, ਬੇਗੁਨਾਹ ਕਬਜ਼ੇ ਹੋ ਰਹੇ ਨੇ, ਹਕੂਮਤ ਨੂੰ ਪਰਵਾਹ ਨਹੀਂ। ਸਹੀ ਬਾਤ। ਕੋਈ ਕਿਸੇ ਨੇ ਪੁੱਛਣ ਨੂੰ ਤੇ ਅਗਰ ਤੁਹਾਡੇ ਕੋਲ ਤਾਕਤ ਹੈ, ਜ਼ੋਰ ਹੈ, ਪੈਸਾ ਹੈ, ਤੁਸੀਂ ਕਾਮਯਾਬ ਹੋ। ਨਾਲੇ ਹਰ ਕੋਈ ਆਪਣਾ ਉਲੂ ਸਿੱਧਾ ਕਰਦਾ ਪਿਆ, ਨਾ ਕੌਮ ਦਾ ਸੋਚਦਾ ਕੋਈ ਤੇ ਨਾ ਮੁਲਕ ਦਾ ਸੋਚਦਾ। ਲੋਕ ਕੁਰਾਨ ਦਾ ਇhtਰਾਮ ਛੱਡ ਗਏ ਨੇ। ਸਹੀ ਬਾਤ।
ਲੋਕ ਕੁਰਾਨ ਦਾ ਇhtਰਾਮ ਛੱਡ ਗਏ ਇਸ ਬਿਲਕੁਲ। ਦੌਲਤ ਦੀ ਖਾਤਰ, ਬਿਲਕੁਲ ਝੂਠੇ ਕੁਰਾਨ ਉਠਾਈ ਜਾਂਦੇ, ਬਿਲਕੁਲ ਔਰ ਬੰਦੇ ਨੂੰ ਪਤਾ ਹੁੰਦਾ ਕਿ ਇਹ ਬੰਦਾ ਗਲਤ ਆ, ਫਿਰ ਹੀ ਬੰਦੇ ਨੂੰ ਮੌਲਾ ਅਲੀ ਸਰਕਾਰ ਨੇ ਫਿਰ ਸਭ ਤੋਂ ਬਦਬਖਤ ਦੁਨੀਆ ਦਾ ਉਹ ਬੰਦਾ ਹੈ ਜਿਹਨੂੰ ਹੱਕ ਸਾਜ ਦਾ ਪਤਾ ਹੋਵੇ ਤੇ ਫਿਰ ਵੀ ਹੱਕ ਦੇ ਨਾਲ ਨਾ ਖਲੋ। ਉਹ ਇੱਕ ਸ਼ੇਰ ਦੀਆਂ ਜੀ ਮੈਨੂੰ ਸਿਰਫ 2 ਲੈਣਾ ਯਾਦ ਹਾਂਜੀ ਹੈ ਹਾਂਜੀ ਜੀ ਹਾਂਜੀ ਕਿ ਕੁਲ ਰਿਸ਼ਵਤਖੋਰ ਜ਼ਮਾਨੇ ਦੇ ਹਾਂਜੀ ਸਦਾ ਹਜ ਤੇ ਗਏ ਹੋਏ ਹੁੰਦੇ ਨੇ, ਹਾਂਜੀ ਬੈਠੇ ਹੁੰਦੇ ਨੇ ਕਾਸਿਮ ਕੁਰਸੀ ਤੇ 1.5 ਮੇਜ਼ ਤੇ ਪਏ ਹੋਏ ਹੁੰਦੇ ਨੇ। ਹਾਏ ਹਾਏ ਹਾਏ। ਉਹ ਅੱਜ ਕੱਲ ਇਹ ਮਾਹੌਲ ਬਣ ਗਿਆ ਜੀ। ਹੁਣ ਤੇ ਨਾ ਬਾਤ ਕਰਨ ਨੂੰ ਦਿਲ ਨਹੀਂ ਕਰਦਾ ਰਜੋਕਾ ਸਾਹਿਬ, ਕਾਵਾਂ ਦੀ ਪਰਿਆ ਬਣ ਗਈ, ਜੀ ਝੂਠੇ ਬੰਦੇ ਨਾਲ ਹਜ਼ਾਰਾਂ ਬੰਦੇ ਜਾਣ ਨੂੰ ਤਿਆਰ, ਜੀ ਔਰ ਪਤਾ ਹੁੰਦਾ ਕਿ ਝੂਠਾ ਹੈ ਜੀ ਔਰ ਪੈਸੇ ਵਾਲਾ ਹੈ, ਉਹ ਪੈਸੇ। ਪਾਵਰ ਵਾਲਾ ਹੈ, ਹੂੰ ਉਹਦੇ ਨਾਲ ਹਜ਼ਾਰਾਂ ਬੰਦੇ ਤਿਆਰ ਜਾਣ ਨੂੰ ਤਿਆਰ ਆ, ਸੱਚੇ ਬੰਦੇ ਨਾਲ ਕੋਈ ਜਾਣ ਨੂੰ ਤਿਆਰ ਨਹੀਂ। ਫਿਰ ਦੁਨੀਆ ਏਡੀ ਕਮ ਜ਼ਰਫ ਹੋ ਗਈ ਹੈ, ਜੇ ਤੁਸੀਂ ਮਿਹਨਤ ਕਰਦੇ ਨਾ ਬੰਦੇ ਦੀ ਹੂੰ ਉਹ ਚੌੜਾ ਹੋ ਜਾਂਦਾ। ਉਹ ਚੌੜਾ ਹੋ ਜਾਂਦਾ। ਸਾਡੇ ਪਿੰਡ ਇੱਕ ਕੇਸ ਹੋਇਆ ਥੋੜੇ ਦਿਨ ਹੋਏ, ਉਹ ਬੰਦੇ ਨੂੰ ਸੱਦਿਆ, ਮੈਂ ਕਿਹਾ ਤੂੰ ਜ਼ਿਆਦਤੀ ਕਰ ਰਿਹਾ, ਜਾਣਦੇ ਗਲਤ ਹੈਗਾ ਯਾਰ, ਉਹ ਬੰਦੇ ਨਾਲ ਜ਼ਿਆਦਤੀ ਨਾ ਕਰੋ, ਸ਼ਰੀਫ ਬੰਦੇ ਨਾਲ, ਉਹ ਖਾਂਦੇ ਪੀਂਦੇ ਨਹੀਂ ਮੰਨੇ। ਕੱਲ ਹੁਣ ਮੈਂ ਨਹੀਂ ਨਾਂ ਲੈਂਦਾ, ਪਹਿਲੀ ਪੁਲਿਸ ਨੇ ਸੱਦਿਆ ਪਹਿਲੀ ਤਫਤੀਸ਼ ਤੇ, ਨਾਲ ਹੀ ਇਹਦਾ ਦੂਏ ਬੰਨੋਂ ਲੈ ਲਓ, 100 ਗੰਢੇ ਵੀ ਖਾਣਾ, 100 ਛਿੱਤਰ ਵੀ ਖਾਣਾ। ਕੁੱਤੇ ਨੂੰ ਖੀਰ, ਬਗੈਰਤ ਨੂੰ ਇੱਜ਼ਤ, ਹਲਕੇ ਨੂੰ ਪਾਣੀ ਹਜਮ ਨਹੀਂ ਹੁੰਦਾ। ਸਹੀ ਇਹ ਮੇਰੀ ਗੱਲ ਯਾਦ ਰੱਖੀ, ਇੱਜ਼ਤ ਹਰ ਬੰਦਾ ਨਹੀਂ ਬਚਾ ਸਕਦਾ। ਕਿਆ ਬਾਤ। ਇੱਥੇ ਸਾਡੇ ਪਿੰਡ ਇੱਕ ਰੌਲਾ ਬਣ ਗਿਆ ਥਾਂ ਦਾ, ਕਾਫੀ ਦੇਰ ਪਹਿਲੋਂ, ਉਹ ਬੰਦਾ ਮਿਹਨਤ ਕਰਨਾ, ਉਹ ਨਾ ਮੰਨੇ, ਮੁੜ ਕੇ ਜੁੱਤੀਆਂ ਵੀ ਛੱਡ ਆਏ। ਇੱਜ਼ਤ ਜਿਹੜਾ ਬੰਦਾ ਬਚਾ ਲੈ ਰਜੋਕਾ ਸਾਹਿਬ, ਇਸ ਦੌਰ 'ਚ ਸਭ ਤੋਂ ਵੱਡਾ ਬਖਤ ਵਾਲਾ ਬੰਦਾ। ਸਹੀ ਬਾਤ। ਆਪਣੀ ਇੱਜ਼ਤ ਦਾ ਦਲੇਰ ਹੈ ਜਿਹੜਾ ਤੁਹਾਡੇ ਕੋਲ ਚੱਲ ਕੇ ਆਂਦਾ ਨਾ, ਆਣ ਕੇ ਆਖੇ ਭਾਈ ਜਾਨ ਤੇਰੀ ਸਾਡੀ ਲੜਾਈ ਕੋਈ ਨਹੀਂ, ਤੂੰ ਤੇ ਮੇਰਾ ਖਿਆਲ ਹੈ ਮੈਨੂੰ ਛੱਡ ਦੇਣੀ ਚਾਹੀਦੀ ਹੈ। ਮੌਲਾ ਅਲੀ ਸਰਕਾਰ ਨੇ ਫਿਰ ਜਦੋਂ ਔਰਤ ਰੋ ਕੇ ਗੱਲ ਕਰਨ ਲੱਗ ਪਈ, ਉਸ ਗੱਲ ਖਤਮ ਕਰ। ਜਦੋਂ ਬੰਦਾ ਤੁਹਾਡੇ ਕੋਲ ਚੱਲ ਕੇ ਆ ਜਾਏ ਨਾ, ਬਹੁਤ ਵੱਡੀ ਤੁਹਾਡੀ ਖੁਸ਼ਕਿਸਮਤੀ ਹੈ। ਸਹੀ। ਦੂਜੀ ਬਾਤ ਰਜੋਕਾ ਸਾਹਿਬ, ਅਗਰ ਜ਼ਿੰਦਗੀ 'ਚ ਕੋਈ ਬੰਦਾ ਆਣ ਕੇ ਤੁਹਾਡੇ ਕੰਨ ਭਰਦਾ, ਸਿਆਣੇ ਕਹਿੰਦੇ ਕੰਨ ਭਰਨ ਨਾਲੋਂ ਕੰਨ ਪੁੱਟਣ ਵਾਲਾ ਚੰਗਾ। ਸਹੀ। ਪੁੱਟਣ ਵਾਲਾ ਉਸਤਾਦ ਹੁੰਦਾ, ਭਰਨ ਵਾਲਾ ਸ਼ੈਤਾਨ ਹੁੰਦਾ ਜੀ। ਤੁਹਾਡੇ ਕੰਨ ਭਰ ਕੇ ਤੁਹਾਨੂੰ ਮਜਬੂਰ ਕਰਦਾ ਦੇ ਕੇ ਬੂਹੇ ਘੱਲਣ ਤੇ ਨਾ ਜਾਓ। ਅਗਰ ਤੁਸੀਂ ਮਜਬੂਰ ਇੰਨੇ ਹੋ ਗਏ, ਚੁੱਕਣਾ ਉਹਦੇ ਬੂਹੇ ਟੁਰ ਗਏ ਜੇ ਨਾ, ਜੇ ਅਗਲਾ ਮੁੱਕਰ ਗਿਆ, ਮੈਂ ਗਾਲੀ ਨਹੀਂ ਕੱਢੀ, ਦੁਬਾਰਾ ਪੁੱਛੋ, ਕਿਉਂਕਿ ਵਾਰਿਸ ਸ਼ਾਹ ਫਰਮਾਨ ਜਿਹੜਾ ਕੰਡ ਵਲਾ ਕੇ ਨੱਸ ਜਾਵੇ, ਪਿੱਛੇ ਨੱਸ ਕੇ ਉਸ ਨੂੰ ਕਦੀ ਧਸੀਏ ਨਾ। ਦੁਆ ਕਰੀ ਇਸ ਦੌਰ ਦੇ ਵਿੱਚ, ਮੇਰੀ ਦਿਲੀ ਦੁਆ ਹੈ ਕਿ ਅੱਲਾਹ ਪਾਕ ਖਾਸ ਆਪਣੀ ਕਰਮੇ ਨਜ਼ਰੇ ਕਰਮ ਸਦਕਾ ਮੁਹੰਮਦ ਆਲੇ ਮੁਹੰਮਦ ਦਾ, ਮੇਰੀ ਬੀਬੀ ਪਾਕ ਫਾਤਿਮਾ ਜ਼ਾਹਰਾ ਦੀ ਚਿੱਟੀ ਚਾਦਰ ਦਾ ਵਾਸਾ ਸਾਡੀਆਂ ਧੀਆਂ ਨੂੰ ਇੱਜ਼ਤ ਬਖਸ਼ੇ। ਉਹ ਬੇਸ਼ੱਕ ਮੇਰਾ ਦੁਸ਼ਮਣ, ਇੱਜ਼ਤ ਬਰਾਬਰ ਹੈ, ਉਹ ਭਾਵੇਂ ਨਸੀਰ ਖਾਨ ਦੀ ਹੈ, ਉਹ ਭਾਵੇਂ ਕਿਸੇ ਵੀ ਦੀ, ਇੱਜ਼ਤ ਬਰਾਬਰ। ਕਿਉਂਕਿ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਤਸ਼ਰੀਫ ਫਰਮਾਏ ਤੇ ਇੱਕ ਬੱਚੀ ਆਈ ਸਿਰ ਤੋਂ ਨੰਗੀ, ਸਰਕਾਰ ਨੇ ਆਖਿਆ ਚਾਦਰ ਦੇ ਦਿਓ, ਸਾਹਬ ਨਜ਼ਰ ਕੀਤੀ, ਗੈਰ ਮੁਸਲਮਾਨ। ਮੇਰੇ ਆਕਾ ਨੇ ਫਰਮਾਇਆ ਬੇਟੀ ਤੇ ਹੈ, ਬੇਟੀ ਤੇ ਹੈ, ਬੇਟੀ ਤੇ ਹੈ, ਬੇਟੀ ਬੇਟੀ ਨੂੰ ਉੱਠ ਕੇ ਖੜੇ ਹੋ ਜਾਓ, ਬੇਟੀ ਦਾ ਇhtਰਾਮ ਕਰੋ। ਅਸੀਂ ਚੰਗੇ ਲੋਕ ਆ, ਸਾਡੇ ਨਾਲ ਬੇਟੀਆਂ ਆ ਜਾਣ ਮਿੰਟ ਕਰਨ ਤੇ ਅਸੀਂ ਕੇਸ ਛੱਡ ਦਿੰਦੇ, ਇਹ ਯਾਰ ਧੀ ਆ ਗਈ। ਸਹੀ। ਬਹੁਤ ਅੱਛੇ ਲੋਕ ਹੋਏ ਆ, ਲੇਕਿਨ ਰਜੋਕਾ ਸਾਹਿਬ ਹੁਣ ਤੇ ਤੂੰ ਪੁੱਤਰ ਲੱਗਣਾ। ਹੁਣ ਤੇ ਬਾਜ਼ ਲੋਕਾਂ ਨਾ ਮਾਂ ਤੇ ਭੈਣਾਂ ਦਾ ਰੋਲ ਹੀ ਇਸਤੇਮਾਲ ਕਰ ਲਿਆ ਵੀ ਪਰਚਾ ਹੋ ਗਿਆ, ਜਿਹੜਾ ਪਰਚਾ ਹੋ ਗਿਆ ਤੇ ਹੁਣ ਵੀ ਭਜਾ ਦਿਓ, ਡਕੈਤੀ ਕਰ ਲਈ ਤਾਂ ਧੀਆਂ ਭਜਾ ਦਿਓ, ਪੁਲਿਸ ਦੀ ਮਿਹਨਤ ਕਰਨ ਧੀਆਂ ਨਹੀਂ, ਉਹਨਾਂ ਲੋਕਾਂ ਨੂੰ ਮਾਫ ਨਾ ਕਰੋ। ਨਹੀਂ, ਗੈਰਤਮੰਦ ਬੰਦਾ ਜਿਹਦੀ 2-4 ਪੁਸ਼ਤਾਂ ਗੈਰਤ ਚ ਆ ਰਹੀਆਂ ਨੇ, ਉਹ ਤੁਹਾਡੀ ਧੀ ਤੁਹਾਡੇ ਘਰ ਆ ਗਈ ਹੈ ਤੇ ਉਹਨੂੰ ਮਾਫੀ ਦੇ ਦਿਓ। ਨਹੀਂ, ਜਿਹੜਾ ਬੰਦਾ ਕੰਜਰ ਆਪਣੀ ਧੀ ਨੂੰ ਇਸਤੇਮਾਲ, ਬੀਵੀ ਨੂੰ ਇਸਤੇਮਾਲ ਕਰਕੇ ਆਪਣਾ ਟਾਈਮ ਕੱਢ ਰਿਹਾ, ਨਹੀਂ, ਉਹਨੂੰ ਤੇ ਮਾਫੀ ਦੇਣਾ। ਸਮਝ ਲਓ ਤੁਸੀਂ ਜੁਰਮ ਨੂੰ ਤਰਜੀਹ ਦੇ ਰਹੇ ਹੋ। ਜ਼ੁਲਮ ਜ਼ਾਲਮ ਨੂੰ ਜ਼ੁਲਮ ਕਰਨ ਤੋਂ ਨਾ ਰੋਕਣਾ ਮਜ਼ਲੂਮ ਦਾ ਜ਼ੁਲਮ ਕਰਨ ਦੇ ਬਰਾਬਰ ਹੈ ਨਾ। ਸਹੀ। ਹੁਣ ਤੇ ਰਜੋਕਾ ਮੈਂ ਤੁਹਾਨੂੰ ਅੱਗੇ ਅਰਜ਼ ਕੀਤੀ, ਰਜੋਕਾ ਸਾਹਿਬ ਕੀ ਬਿਆਨ ਦੇਣੇ ਆ, ਇਹੋ ਜਿਹੇ ਵਾਕਿਏ ਦਾ ਅਹਿਸਾਸ ਹੀ ਮੁੱਕ ਗਿਆ ਰਜੋਕਾ ਸਾਹਿਬ। ਹੁਣ ਤੇ ਤੁਹਾਡੇ ਕੋਲ ਹੈਗਾ ਤੇ ਖਾ ਲਓ, ਜੇ ਨਹੀਂ ਹੈਗਾ ਤੇ ਅੱਲਾਹ ਤੇ ਭਰੋਸਾ ਕਰੋ। ਸਹੀ। ਬਾਕੀ ਆ ਜਿਹੜਾ ਰਿਜ਼ਕ ਆ ਨਾ, ਇਹ ਤੋਂ ਨਾ ਡੋਲੋ, ਰਿਜ਼ਕ ਤੋਂ ਨਾ ਰਜੋਕਾ ਸਾਹਿਬ ਡੋਲੋ। ਅਗਰ ਰਿਜ਼ਕ ਤੋਂ ਡੋਲ ਗਏ ਤਾਂ ਇਨਸਾਨ ਨਹੀਂ। ਮੌਲਾ ਅਲੀ ਸਰਕਾਰ ਨੇ ਪੁੱਛਿਆ ਵੀ ਜਾਨਵਰ ਤੇ ਇਨਸਾਨ 'ਚ ਕੀ ਫਰਕ ਹੈ? ਮੌਲਾ ਅਲੀ ਸਰਕਾਰ ਫਰਮਾਇਆ ਜਿਹੜਾ ਖਾਜਾਂ ਥੱਲੇ ਦੱਬਿਆ ਜਾਵੇ ਉਹਨੂੰ ਸ਼ੈਤਾਨ ਜਾਨਵਰ ਕਹਿੰਦੇ, ਜਿਹੜਾ ਖਾਜ ਸ਼ੈਤਾਨ ਦਬਾ ਲੈ ਉਹਨੂੰ ਇਨਸਾਨ ਕਹਿੰਦੇ। ਇਹ ਖਾਜਾਂ ਤੇ ਬੰਦੇ ਤੇ ਵਾਰਦ ਹੋ ਜਾਂਦੀਆਂ ਨੇ,